दुनिया इसराइल के अटोमिक हथियारों की फिक्र करे जो सब वास्ते वड्डा खतरा ने। पाकिस्तानी डिफेंस मिनिस्टर ख्वाजा आसफ का बयान। लीबिया के लागे दो होर बेड़ियां डुब गईयां, कई पाकिस्तानियों के मौत का खतरा। दूजियां हाई कोर्ट के विचों इस्लामाबाद हाई कोर्ट के विच तबादला होए आए जज बिल्कुल कानूनी ने। सुप्रीम कोर्ट ऑफ पाकिस्तान ने फैसला सुना दिता। इंग्लैंड पढ़न गईयां दो सखियां भैणां डुब के मर गईयां ते पाकिस्तान च मोबाइल वरतण वालियां दी गिनती 20 करोड़ तो टप गई। ਇਹ ਪੰਜਾਬੀ ਰੇਡੀਓ USA है। अपडेट पाकिस्तान दे नाल मैं हां मसूद मल्ली। मेरे वालों सब देखण और सुनने वालियां दी सेवा च बड़ा अदब भरिया निगा जिहा दोवें हथ जोड़ के सलाम आदाब और सत श्री अकाल। ਅੱਜ ਪਾਕਿਸਤਾਨ ਦੇ ਵਿੱਚ 20 ਜੂਨ ਸਾਲ 2025 ਦਾ ਦਿਨ ਚੜ ਚੁੱਕਿਆ ਹੈ, ਜਦ ਕਿ ਪਾਕਿਸਤਾਨ ਦੇ ਨਾਲ-ਨਾਲ ਇਸ ਵੇਲੇ ਅਮਰੀਕਾ 'ਚ 19 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਸਾਡੀਆਂ ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਇਹਨਾਂ डिजिटल और सोशल मीडिया प्लेटफॉर्म्स ਨੂੰ ज्वाइन करो, सब्सक्राइब करो, घंटी ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਇਹ ਖਬਰਾਂ ਤੁਹਾਡੇ ਵਾਸਤੇ ਮੰਡੇ ਟੂ ਫਰਾਈਡੇ ਹਫਤੇ 'ਚ 5 ਦਿਨ ਪੇਸ਼ ਕੀਤੀਆਂ ਜਾਂਦੀਆਂ ਨੇ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 272 5200 408 272 5200 ਹੈ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨਾਲ ਪਾਲਸੇ ਚੱਲਨੇ ਹਾਂ। पाकिस्तान के डिफेंस मिनिस्टर ख्वाजा आसिफ ने अपने एक बयान च आख्या कि दुनिया नूं इस वेले इसराइल के अटोमिक हथियारों की फिक्र करनी चाहिए जो सब दे वास्ते सब तो वड्डा खतरा है। ख्वाजा आसिफ ने आख्या कि पाकिस्तान इंटरनेशनल अटोमिक एजेंसी का मैंबर भी है और ਉਹਦੇ ਸਾਰੇ कायदे कानून ने ਜਿਹੜੇ ਉਹਨਾਂ ਨੂੰ ਮੰਨਦਿਆਂ ਹੋਇਆਂ ਸਾਰੇ इंटरनेशनल अटोमिक समझौतिਆਂ ਦੇ ਉੱਤੇ दस्तखत करके अपनी जिम्मेदारी निभा रहा है। पर इसराइल ना तो इंटरनेशनल अटोमिक एनर्जी और इंटरनेशनल अटोमिक कमीशन का हिस्सा है और ना ही उन्हें दुनिया के नाल किसी किस्म का कोई अटोमिक समझौता किया है। पर ਉਹਦੇ हथियारों तो पूरी दुनिया ने ਅੱਖਾਂ ਮੀਟੀਆਂ ਹੋਈਆਂ ਨੇ जो सब वास्ते एक ਵੱਡਾ खतरा है। ख्वाजा आसिफ ने गजा का हवाला देंदिਆਂ ਹੋਇਆਂ और उस तो बाद ईरान के उत्ते इसराइल के हमलिਆਂ ਤੋਂ ਬਾਅਦ ਆਖਿਆ ਕਿ ਇਹ ਇੱਕ ਸਿੱਧੀ ਗੁੰਡਾਗਰਦੀ ਹੈ। ਜਦੋਂ ਇਹ ਮਾਮਲਾ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ 'ਚ ਜਾਂਦਾ ਹੈ ਤੇ ਦੁਨੀਆ ਦੇ ਕਈ ਮੁਲਕ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰਾਂ ਹੋ ਜਾਂਦੇ ਨੇ ਜੋ ਸਿੱਧੀ ਜ਼ੁਲਮ ਦੀ ਹਮਾਇਤ ਕਰਨ ਦੇ ਬਰਾਬਰ ਹੈ। ਉਹਨਾਂ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ 1965 ਤੇ 1968 'ਚ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਦੇ ਵਿੱਚ ਤਕਵੀਫ ਅਸਲਾਹੀਆਂ ਅਸਲੇ ਨੂੰ ਮੁਕਾਉਣ ਦੇ ਜਿਹੜੇ 18ਵੇਂ ਕਮੇਟੀ ਇਕੱਠ ਹੋਏ ਸਨ ਉਹਨਾਂ ਦੀ ਗੱਲਬਾਤ ਨੂੰ ਇਸ ਤਰ੍ਹਾਂ ਸਾਂਝਾ ਰੱਖਿਆ ਜਾਏ ਔਰ ਜਿਹੜੇ ਮੁਲਕ ਦੇ ਕੋਲ ਅਟੋਮਿਕ ਪਾਵਰ ਜਾਂ ਅਟੋਮਿਕ ਵੈਪਨਸ ਨੇ ਉਹ ਬਕਾਇਦਾ ਇਹਦੇ ਉੱਤੇ ਸਮਝੌਤਾ ਕਰੇ। ਜੇ ਕੋਈ ਇਸ ਸਮਝੌਤੇ ਦੇ ਉੱਤੇ ਦਸਤਖਤ ਨਹੀਂ ਕਰਦਾ ਤੇ ਫਿਰ ਸਮਝ ਲਓ ਕਿ APT ਦੇ ਤਹਿਤ 191 ਮੁਲਕ ਫਰੀਕ ਨੇ ਔਰ ਉਹਨਾਂ ਵਾਸਤੇ ਇਹ ਸਭ ਤੋਂ ਵੱਡਾ ਖਤਰਾ ਹੈ। ਪਾਕਿਸਤਾਨ ਨੇ ਜਿਹੜੇ ਐਟਮ ਬੰਬ ਬਣਾਏ ਨੇ ख्वाजा आसिफ ਉਹਨਾਂ ਦਾ ਆਖਣਾ ਸੀਗਾ ਕਿ ਉਹ ਅਸੀਂ ਆਪਣੀ ਰਾਖੀ ਔਰ ਆਪਣੇ ਭਲੇ ਵਾਸਤੇ ਬਣਾਏ ਨੇ। ਅਸੀਂ ਇਸਰਾਈਲ ਤਰ੍ਹਾਂ ਆਪਣੇ ਆਂਢੀ ਗੁਆਂਢੀ ਮੁਲਕਾਂ ਦੇ ਨਾਲ ਪੰਗੇ ਨਹੀਂ ਲੈ ਰਹੇ। ਪਾਕਿਸਤਾਨ ਨੇ ਕਦੀ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਲੜਾਈ 'ਚ ਪਹਿਲ ਨਹੀਂ ਕੀਤੀ। ਉਹਨਾਂ ਨੇ ਭਾਰਤ ਦਾ ਨਾਂ ਲਿਓ ਬਗੈਰ ਆਖਿਆ ਕਿ ਜਦੋਂ ਸਾਡੇ ਉੱਤੇ ਧੱਕੇ ਦੀ ਲੜਾਈ ਹੈ ਜਿਹੜੀ ਉਹ ਪਾਈ ਜਾਏਗੀ ਤੇ ਫਿਰ ਆਪਣਾ ਆਪ ਨਜਿੱਠਣਾ ਜਾਣਦੇ ਹਾਂ। ख्वाजा आसिफ ਉਹਨਾਂ ਨੇ ਆਖਿਆ ਕਿ ਗੈਰ ਦਸਤਖਤ ਕਰਨ ਵਾਲੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਇੰਡੀਆ, ਇਸਰਾਈਲ ਇਹ ਵੀ ਨੇ, ਜਦ ਕਿ ਸ਼ਮਾਲੀ ਕੋਰੀਆ ਇਸ ਤੋਂ ਪਹਿਲਾਂ ਦਸਤਖਤ ਕੀਤੇ ਸੀਗੇ 2003 'ਚ ਉਹ ਇਸ ਮਾਮਲੇ ਤੋਂ ਪਰਾਂ ਹੋ ਗਿਆ। ਲੋੜ ਇਹ ਹੈ ਕਿ ਅਟੋਮਿਕ ਐਨਰਜੀ ਕਮਿਸ਼ਨ ਔਰ ਇੰਟਰਨੈਸ਼ਨਲ ਅਟੋਮਿਕ ਏਜੰਸੀ ਹੈ ਜਿਹੜੀ ਉਹ ਇਹਨਾਂ ਸਾਰਿਆਂ ਸਮਝੌਤਿਆਂ ਤੇ ਇੱਕ ਵਾਰ ਫਿਰ ਗੌਰ ਕਰੇ ਔਰ ਜਿਹੜੇ ਮੁਲਕ ਦੇ ਤੋਂ ਖਿਰਸੇ ਨੇ ਉਹਨਾਂ ਸਾਰਿਆਂ ਨੂੰ ਦੁਬਾਰਾ ਸਮਝੌਤੇ ਵਾਲੀ ਟੇਬਲ ਤੇ ਲੈ ਕੇ ਆਵੇ। ਗੈਰ ਕਾਨੂੰਨੀ ਤਰੀਕੇ ਦੇ ਨਾਲ ਦੂਜੇ ਮੁਲਕਾਂ ਦੇ ਵਿੱਚ ਵੜਨ ਜਾਂ ਡੰਕੀ ਲਾ ਕੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀਆਂ ਦੋ ਹੋਰ ਬੇੜੀਆਂ ਲੀਬੀਆ ਦੇ ਲਾਗੇ ਡੁੱਬ ਗਈਆਂ ਨੇ। ਖਬਰਾਂ ਮਿਲ ਰਹੀਆਂ ਨੇ ਕਿ ਇਹਨਾਂ ਦੋਵਾਂ ਬੇੜੀਆਂ ਦੇ ਵਿੱਚ ਡੁੱਬ ਕੇ ਮੌਣ ਵਾਲਿਆਂ ਦੀ ਗਿਣਤੀ 60 ਤੋਂ ਵੱਧ ਹੈ, ਜਦਕਿ ਇਹਨਾਂ ਦੇ ਵਿੱਚ ਚੌਖੀ ਗਿਣਤੀ ਪਾਕਿਸਤਾਨੀਆਂ ਦੀ ਵੀ ਹੈ। ਇਤਲਾਹਾਂ ਮੁਜਬ ਇਹ ਬੇੜੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚ ਐਰੀਟਰੀਆ, ਮਿਸਰ ਔਰ ਸੁਡਾਨ ਔਰ ਪਾਕਿਸਤਾਨ ਦੇ ਲੋਕ ਨੇ ਜਿਹੜੇ ਉਹ ਸਫ਼ਰ ਕਰ ਰਹੇ ਸਨ। ਹਜੇ ਤੱਕ 60 ਹਲਾਕਤਾਂ ਦੀ ਬਾਕਾਇਦਾ ਤਸਦੀਕ ਹੈ ਜਿਹੜੀ ਉਹ ਲੀਬੀਆ ਦੇ ਜ਼ਿੰਮੇਦਾਰਾਂ ਨੇ ਕਰ ਦਿੱਤੀ ਹੈ ਔਰ ਇਹ ਕਸ਼ਤੀਆਂ ਉਲਟੀਆਂ ਵੀ ਲੀਬੀਆ ਦੇ साहल दे कोल ने आख्या जा रहा है। और इंटरनेशनल एजेंसी AFP का भी आखना है कि इंटरनेशनल ऑर्गेनाइजेशन फॉर माइग्रेशन उन्होंने आख्या है कि 12 जून ਨੂੰ ਤਰਾਬਲਸ ਦੇ ਲਾਗੇ ਇਹ ਕਸ਼ਤੀਆਂ ਨੇ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਉਲਟੀ ਜਿਹਦੇ ਵਿੱਚ 21 ਲੋਕ ਨੇ ਜਿਹੜੇ ਉਹ ਸਫ਼ਰ ਕਰ ਰਹੇ ਸਨ, ਉਹਨਾਂ ਚੋਂ ਸਿਰਫ 5 ਲੋਕ ਬਚੇ ਨੇ। ਇਹਨਾਂ 21 ਲੋਕਾਂ ਦੇ ਵਿੱਚ ਮੌਣ ਵਾਲਿਆਂ ਦੇ ਅੰਦਰ ਪਾਕਿਸਤਾਨੀ ਬੀਬੀਆਂ ਔਰ ਬੱਚੇ ਵੀ ਨੇ, ਜਦ ਕਿ ਦੂਸਰੀ ਜਿਹੜੀ ਕਸ਼ਤੀ ਉਲਟੀ ਹੈ ਉਹ ਤਬਰੂਕ ਸ਼ਹਿਰ ਦੇ ਲਾਗੇ ਉਲਟੀ ਹੈ ਜਿਹਦੇ ਵਿੱਚ ਆਖਿਆ ਜਾ ਰਿਹਾ ਕਿ 39 ਲੋਕ ਨੇ ਜਿਹੜੇ ਉਹ ਸਮੁੰਦਰ ਦੀਆਂ ਬੇਰਹਿਮ ਲਹਿਰਾਂ ਦੀ
ਦੀ ਨਜ਼ਰ ਹੋ ਗਏ ਔਰ ਜਾਨ ਗਵਾ ਬੈਠੇ। ਆਖਿਆ ਜਾ ਰਿਹਾ ਹੈ ਕਿ ਅਫਰੀਕਾ ਔਰ ਇਹ ਦੂਸਰੇ ਮੁਲਕ ਨੇ ਜਿਹੜੇ ਇਹਨਾਂ ਥਾਣੀ ਡੰਕੀ ਲਾ ਕੇ ਯੂਰਪ ਪਹੁੰਚਣ ਦੀਆਂ ਖਤਰਨਾਕ ਕੋਸ਼ਿਸ਼ਾਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਉਹਨੇ ਇੱਕ ਇੰਟਰਨੈਸ਼ਨਲ ਰਿਪੋਰਟ ਦੇ ਵਿੱਚ ਆਪਣੀ ਸਾਰੀ ਇੰਟਰਨੈਸ਼ਨਲ ਬਰਾਦਰੀ ਤੋਂ ਇਹ ਬੇਨਤੀ ਕੀਤੀ ਹੈ ਔਰ ਜ਼ੋਰ ਦਿੱਤਾ ਹੈ ਕਿ ਮਾਈਗ੍ਰੇਸ਼ਨ ਦੇ ਖਤਰਨਾਕ ਮਾਮਲੇ ਨੇ ਜਿਹੜੇ ਇਹ ਨਾਲ ਤਵੱਜੋ ਦੇਣ। ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਸਮੁੰਦਰ ਦੇ ਵਿੱਚ ਡੁੱਬਣ ਦੇ ਮੌਕੇ ਦੇ ਉੱਤੇ ਜਿਨ੍ਹਾਂ ਮੁਲਕਾਂ ਦੇ ਲਾਗੇ ਇਹ ਹਾਦਸੇ ਹੋਣ ਉਹ ਮੁਲਕ ਆਪਣਾ ਇਕਵਿਪਮੈਂਟ ਵਧਾਉਣ ਔਰ ਚੁਕੰਨੇ ਹੋ ਜਾਣ ਤਾਂ ਜੇ ਬਹੁਤੇ ਤੋਂ ਬਹੁਤੇ ਲੋਕ ਜਿਹੜੇ ਕਿ ਇਹ ਖਤਰਾ ਮੋਲ ਰਹਿੰਦੇ ਨੇ ਜੇ ਹੋ ਸਕੇ ਤੇ ਉਹਨਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਪਣੇ ਇੱਕ ਭਰਵੇਂ ਫੈਸਲੇ ਦੇ ਵਿੱਚ ਕਰਾਰ ਦਿੱਤਾ ਹੈ ਕਿ ਦੂਜੇ ਸੂਬਿਆਂ ਦੀਆਂ ਹਾਈ ਕੋਰਟਸ ਦੇ ਵਿੱਚੋਂ ਤਬਾਦਲਾ ਹੋ ਕੇ ਇਸਲਾਮਾਬਾਦ ਹਾਈ ਕੋਰਟ 'ਚ ਜਿਹੜੇ ਜੱਜ ਆਏ ਨੇ ਉਹਨਾਂ ਦੇ ਇਹ ਤਬਾਦਲੇ ਬਿਲਕੁਲ ਲੀਗਲ ਔਰ ਕਾਨੂੰਨੀ ਨੇ। ਉਹਨਾਂ ਨੂੰ ਦੁਬਾਰਾ ਆਪਣੇ ਮਰਤਬੇ ਦੀ ਨਾ ਤੇ ਸਹੁੰ ਚੁੱਕਣ ਦੀ ਲੋੜ ਹੈ ਔਰ ਨਾ ਉਹਨਾਂ ਦੀ ਸਨੈਟੀ ਦੇ ਉੱਤੇ ਕੋਈ ਫਰਕ ਪਵੇਗਾ। ਇਹ ਆਈਨੀ ਬੈਂਚ ਸੀਗਾ ਜਿਹਨੇ ਇਸ ਕੇਸ ਨੂੰ ਸੁਣਿਆ। ਇਸ ਕੇਸ ਨੂੰ ਸੁਪਰੀਮ ਕੋਰਟ ਆਫ ਪਾਕਿਸਤਾਨ 'ਚ ਇਸਲਾਮਾਬਾਦ ਹਾਈ ਕੋਰਟ ਦੇ 5 ਜੱਜਾਂ ਵੱਲੋਂ ਦਾਇਰ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਆਖਿਆ ਸੀ ਕਿ ਸਾਡੀਆਂ ਸਨੈਟੀਆਂ ਨੇ ਜਿਹੜੀਆਂ ਔਰ ਸਾਡੀਆਂ ਤਰੱਕੀਆਂ ਨੇ ਜਿਹੜੀਆਂ ਉਹ ਇਸ ਕੰਮ ਦੇ ਨਾਲ ਰੁਕਦੀਆਂ ਨੇ। ਦੂਸਰੇ ਸੂਬਿਆਂ ਦੀਆਂ ਹਾਈ ਕੋਰਟਸ ਤੋਂ ਤਬਾਦਲਾ ਕਰਕੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਜੱਜਾਂ ਨੂੰ ਲਿਆਉਣਾ ਗੈਰ ਕਾਨੂੰਨੀ ਹੈ। ਇਦਾਂ 3 ਜੱਜਾਂ ਦੇ ਇਸ ਬੈਂਚ ਦੇ ਵਿੱਚੋਂ ਇਹ ਫੈਸਲਾ 2-1 ਦੇ ਨਾਲ ਸਾਹਮਣੇ ਆਇਆ ਹੈ ਜਿਹਦੇ 'ਚ ਇਸਲਾਮਾਬਾਦ ਹਾਈ ਕੋਰਟ ਦੇ 5 ਜੱਜਾਂ ਦੀ ਦਾਇਰ ਕੀਤੀ ਇਸ ਦਰਖਾਸਤ ਨੂੰ ਇਤਰਾਜ਼ ਲਾ ਕੇ ਰੱਦ ਕਰ ਦਿੱਤਾ ਗਿਆ ਔਰ ਆਖਿਆ ਹੈ ਕਿ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਹੋਣ ਵਾਲੇ ਤਬਾਦਲੇ ਨੇ ਜਿਹੜੇ ਇਲੀਗਲ ਔਰ ਕਾਨੂੰਨੀ ਨੇ। ਯਾਦ ਰਵੇ ਕਿ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਹੋਣੇ ਨੇ 3 ਜੱਜਾਂ ਦਾ ਇਸਲਾਮਾਬਾਦ ਹਾਈ ਕੋਰਟ 'ਚ ਤਬਾਦਲਾ ਕੀਤਾ ਸੀਗਾ ਜਿਨ੍ਹਾਂ 'ਚੋਂ ਲਾਹੌਰ ਹਾਈ ਕੋਰਟ ਦੀ ਲਿਸਟ ਦੇ ਵਿੱਚ 15ਵੇਂ ਨੰਬਰ ਤੇ ਆਉਣ ਵਾਲੇ ਜੱਜ ਜਸਟਿਸ ਸਰਫਰਾਜ਼ ਡੋਗਰ ਹੋਣੇ ਨੇ ਜਿਹੜੇ ਉਹਨਾਂ ਦਾ ਤਬਾਦਲਾ ਹੋਇਆ ਸੀਗਾ ਜਿਹੜੇ 15ਵੇਂ ਨੰਬਰ ਤੇ ਸਨ ਪਰ ਇਸ ਵੇਲੇ ਇਸਲਾਮਾਬਾਦ ਹਾਈ ਕੋਰਟ ਦੇ ਐਡੀਸ਼ਨਲ ਚੀਫ ਜਸਟਿਸ ਨੇ। ਇਸ ਤੋਂ ਅੱਡ ਸਿੰਧ ਹਾਈ ਕੋਰਟ ਤੋਂ ਜਸਟਿਸ ਖਾਦਮ ਹੁਸੈਨ ਸੁਮਰੋ ਹੋਣੇ ਔਰ ਬਲੋਚਿਸਤਾਨ ਹਾਈ ਕੋਰਟ ਤੋਂ ਜਸਟਿਸ ਮੁਹੰਮਦ ਆਸਫ ਹੋਣਾ ਦਾ ਤਬਾਦਲਾ ਹੋਇਆ ਸੀਗਾ। ਇਹਨਾਂ 3 ਜੱਜਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਸਰਵਿਸ ਕਰਦੇ ਇਹ 5 ਜੱਜ ਨੇ ਜਿਹੜੇ ਇਹ ਆਪਣੀ ਰਿਟਾਇਰਮੈਂਟ ਦੀ ਮੁੱਦਤ ਤੱਕ ਵੀ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਨਹੀਂ ਬਣ ਸਕਣਗੇ। ਦੂਸਰੇ ਪਾਸੇ ਕਾਨੂੰਨੀ ਮਾਹਿਰਾਂ ਦਾ ਆਖਣਾ ਹੈ ਕਿ ਹਕੂਮਤ ਨੇ 26ਵੇਂ ਆਈਨੀ ਬਦਲਾਅ ਤੋਂ ਬਾਅਦ ਆਪਣੇ ਭਲੇ ਵਾਸਤੇ ਚਲਾਕੀ ਖੇਡਦਿਆਂ ਹੋਇਆਂ ਇਹ ਇੱਕ ਢੋਂਗ ਰਚਾਇਆ ਔਰ ਇਹਨਾਂ ਜੱਜਾਂ ਨੂੰ ਇਸ ਕਰਕੇ ਇਸਲਾਮਾਬਾਦ ਹਾਈ ਕੋਰਟ 'ਚ ਲਿਆਂਦਾ ਗਿਆ ਆ ਤਾਂ ਜੇ 3 ਜੱਜ ਆਉਣ ਤੋਂ ਬਾਅਦ ਹਕੂਮਤੀ ਜੱਜ ਨੇ ਜਿਹੜੇ ਉਹਨਾਂ 'ਚ ਵਾਧਾ ਹੋ ਸਕੇ। ਇਹ ਹਕੂਮਤੀ ਜੱਜਾਂ ਨੂੰ ਲਿਆਉਣ ਦਾ ਮਕਸਦ ਸਿਰਫ ਇਹ ਹੈ ਕਿ ਜਦੋਂ ਕੋਈ ਬੈਂਚ ਬਣੇਗਾ ਔਰ ਹਕੂਮਤ ਨੂੰ ਆਪਣੀ ਮਰਜ਼ੀ ਦਾ ਫੈਸਲਾ ਚਾਹੀਦਾ ਹੋਏਗਾ ਤੇ ਉਸ ਬੈਂਚ 'ਚ ਇਹ ਜੱਜ ਪਾ ਦਿੱਤੇ ਜਾਣਗੇ ਤਾਂ ਜੇ ਫੈਸਲੇ ਹਕੂਮਤ ਦੇ ਹੱਕ ਦੇ ਵਿੱਚ ਆਉਣ। ਪਾਕਿਸਤਾਨ ਦੀ 24 ਕਰੋੜ ਆਬਾਦੀ ਦੇ ਵਿੱਚੋਂ 20 ਕਰੋੜ ਲੋਕ ਮੋਬਾਈਲ ਵਰਤਦੇ ਨੇ। ਇਹ ਆਖਣਾ ਹੈ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦਾ ਜਿਨ੍ਹਾਂ ਨੇ ਡਿਕਲੇਅਰ ਕਰ ਦਿੱਤਾ ਹੈ ਕਿ ਪਾਕਿਸਤਾਨ ਦੇ ਵਿੱਚ ਮੋਬਾਈਲ ਔਰ ਸੈਲੂਲਰ ਵਰਤਣ ਵਾਲੇ ਲੋਕਾਂ ਦੀ ਗਿਣਤੀ 20 ਕਰੋੜ ਤੱਕ ਅੱਪੜ ਗਈ ਹੈ। 24 ਕਰੋੜ ਦੇ ਵਿੱਚੋਂ ਇਹ 20 ਕਰੋੜ ਕਨੈਕਸ਼ਨ ਨੇ ਜਿਹੜੇ ਇਹਨਾਂ ਦੀ ਤਸਦੀਕ ਕਰਨ ਦੇ ਨਾਲ-ਨਾਲ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਮਹਿਕਮੇ ਨੇ ਸਾਰੇ ਮੋਬਾਈਲ ਸੈਲੂਲਰ ਨੈਟਵਰਕਸ ਨੂੰ ਹੁਕਮ ਦਿੱਤਾ ਹੈ ਕਿ ਉਹ 20 ਕਰੋੜ ਦੀ ਇਸ ਗਿਣਤੀ ਦੇ ਉੱਤੇ ਸ਼ਾਨਦਾਰ ਜਸ਼ਨ ਕਰਦਿਆਂ ਹੋਇਆਂ ਆਪਣੇ ਸਾਰੇ ਜਿੰਨੇ ਕਨੈਕਸ਼ਨ ਹੋਲਡਰ ਨੇ ਉਹਨਾਂ ਨੂੰ ਇੱਕ ਦਿਨ ਵਾਸਤੇ 200 ਆਪਣੇ ਨੈਟਵਰਕਸ ਦੇ ਉੱਤੇ ਮਿੰਟ ਫ੍ਰੀ ਦੇਣ ਔਰ ਇਹਦੇ ਨਾਲ 2 GB ਡਾਟਾ ਜਿਹੜਾ ਉਹ ਵੀ ਦਿੱਤਾ ਜਾਏ। ਜਦਕਿ ਸਾਰੀਆਂ ਸੈਲੂਲਰ ਕੰਪਨੀਆਂ ਨੇ ਅੱਜ ਪਾਕਿਸਤਾਨ ਦੇ ਵਿੱਚ ਆਪਣੇ ਸਾਰੇ ਮੋਬਾਈਲ ਵਰਤਣ ਵਾਲਿਆਂ ਨੂੰ 2 GB ਡਾਟਾ ਔਰ 200 ਮਿੰਟ ਆਨਲਾਈਨ ਬਿਲਕੁਲ ਫ੍ਰੀ ਦੇਣ ਦਾ ਐਲਾਨ ਜਿਹੜਾ ਆ ਉਹਦੇ ਤੇ ਅਮਲ ਕੀਤਾ ਹੈ। ਦੂਸਰੇ ਪਾਸੇ ਮੋਬਾਈਲ ਸਰਵਿਸ ਵਰਤਣ ਵਾਲੇ 20 ਕਰੋੜ ਲੋਕਾਂ ਦੇ ਵਿੱਚੋਂ ਬਹੁਤਿਆਂ ਨੇ ਸਾਰੀਆਂ ਮੋਬਾਈਲ ਸੈਲੂਲਰ ਕੰਪਨੀਆਂ ਨੇ ਜਿਹੜੀਆਂ ਉਹਨਾਂ ਦੇ ਨਾਲ ਸ਼ਿਕਵਾ ਕੀਤਾ ਹੈ। ਸਾਰੇ ਕਿਸੇ ਵੀ ਮੋਬਾਈਲ ਸੈਲੂਲਰ ਕੰਪਨੀ ਦੀ ਸਰਵਿਸ ਤੋਂ ਮੁਤਮਈਨ ਨਹੀਂ। ਲੋਕਾਂ ਦਾ ਆਖਣਾ ਹੈ ਕਿ ਸਾਨੂੰ ਇਹ ਇਨਾਮ ਦੇਣ ਦੀ ਥਾਂ ਇਹ 20 ਕਰੋੜ ਦੀ ਜਿਹੜੀ ਗਿਣਤੀ ਹੈ ਇਹਦੇ 'ਚ ਗਿਣਤੀ ਵਧਾਉਣ ਦੀ ਥਾਂ ਇਹ ਸੈਲੂਲਰ ਕੰਪਨੀਆਂ ਨੇ ਜਿਹੜੀਆਂ ਇਹ ਆਪਣੀ ਸਰਵਿਸ ਨੂੰ ਬਿਹਤਰ ਕਰਨ, ਸਰਵਿਸਿਜ਼ ਦਾ ਮਿਆਰ ਆ ਜਿਹੜਾ ਉਹਨੂੰ ਬਿਹਤਰ ਕੀਤਾ ਜਾਏ ਔਰ ਗਵਰਨਮੈਂਟ ਇਹਦੇ ਉੱਤੇ ਚੈੱਕ ਐਂਡ ਬੈਲੈਂਸ ਆ ਜਿਹੜਾ ਉਹ ਰੱਖੇ। ਪਾਕਿਸਤਾਨ ਤੋਂ ਇੰਗਲੈਂਡ ਪੜਨ ਗਈਆਂ 2 ਬਦਕਿਸਮਤ ਭੈਣਾਂ ਡੁੱਬ ਕੇ ਮਰ ਗਈਆਂ ਨੇ। ਇਸ ਸਾਲ ਫਰਵਰੀ ਦੇ ਸ਼ੁਰੂ ਦੇ ਵਿੱਚ ਇਹ ਦੋਵੇਂ ਭੈਣਾਂ ਜਿਨ੍ਹਾਂ ਦਾ ਤਾਲੁਕ ਰਾਵਲਪਿੰਡੀ ਦੇ ਇਲਾਕੇ ਕਹੋਟਾ ਦੇ ਨਾਲ ਸੀਗਾ ਉਤੋਂ ਇੰਗਲੈਂਡ ਪੜਨ ਗਈਆਂ ਪਰ ਇਤਲਾਹਾਂ ਲੱਭ ਰਹੀਆਂ ਨੇ ਕਿ ਉੱਥੇ ਇਹ ਆਪਣੇ ਦੋਸਤਾਂ ਦੇ ਨਾਲ ਨਹਾਉਣ ਗਈਆਂ ਔਰ ਉੱਥੇ ਡੁੱਬ ਕੇ ਮਰ ਗਈਆਂ ਨੇ। ਇਹਨਾਂ ਦੇ ਵਿੱਚ ਇੱਕ ਭੈਣ ਦੀ ਉਮਰ 29 ਸਾਲ ਜਿਹਦਾ ਨਾਂ ਹਾਜਰਾ ਜ਼ਾਹਦ ਦੱਸਿਆ ਗਿਆ ਹੈ ਜੋ ਵਿਆਹੀ ਵਰੀ ਸੀਗੀ ਔਰ ਬਾਲ ਬੱਚੇਦਾਰ ਸੀਗੀ। ਉਹਦੀ ਦੂਸਰੀ ਭੈਣ 25 ਵਰਿਆਂ ਦੀ ਹਲੀਮਾ ਜ਼ਾਹਦ ਹੈ ਜੋ ਹਜੇ ਕੁਆਰੀ ਸੀਗੀ ਔਰ ਇਹ ਦੋਵੇਂ ਭੈਣਾਂ ਇੰਗਲੈਂਡ ਜਿੱਥੇ ਪੜਨ ਗਈਆਂ ਉੱਥੇ ਮਾਸਟਰਸ ਡਿਗਰੀ ਕਰ ਰਹੀਆਂ ਸਨ। ਆਪਣੇ ਦੋਸਤਾਂ ਦੇ ਨਾਲ ਆਊਟਿੰਗ ਵਾਸਤੇ ਨਿਕਲੀਆਂ ਔਰ ਉੱਥੇ ਕੁਦਰਤੀ ਝੀਲ ਔਰ ਆਬਸ਼ਾਰ ਦੇ ਪਾਣੀ ਦੇ ਵਿੱਚ ਡੁੱਬ ਕੇ ਮਰ ਗਈਆਂ। ਦੋਵੇਂ ਭੈਣਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਹੈਲੀਕਾਪਟਰ ਦੇ ਰਾਹੀਂ ਕੱਢੀਆਂ ਗਈਆਂ। ਇੰਗਲੈਂਡ ਦੇ ਵਿੱਚ ਉਹਨਾਂ ਦੇ ਸਰਪ੍ਰਸਤ ਰਾਜਾ ਅਜ਼ੀਮ ਹੋਣਾ ਨੇ ਇਸ ਬਾਰੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਹੈ ਕਿ ਹਜੇ ਤੱਕ ਪੁੱਛਣ ਚੱਲ ਰਹੀ ਹੈ। ਹੁਣ ਪੁਲਿਸ ਰਿਪੋਰਟ ਤੋਂ ਬਾਅਦ ਕਿਉਂਕਿ ਉਹਨਾਂ ਬਿਆਨਾਂ ਦੇ ਵਿੱਚ ਅੱਡੋ-ਅੱਡ ਫਰਕ ਆ ਰਿਹਾ ਅਦਾਲਤੀ ਕਾਰਵਾਈ ਹੈ ਜਿਹੜੀ ਉਹ ਟੁਰੇਗੀ। ਅਸੀਂ ਮੰਗ ਕਰਨੇ ਆ ਕਿ ਇਸ ਕਾਰਵਾਈ ਨੂੰ ਅੱਗੇ ਟੋਰ ਕੇ ਇਹਦੇ ਅਸਲ ਹਕੀਕਤਾਂ ਨੇ ਜਿਹੜੀਆਂ ਉਹ ਸਾਹਮਣੇ ਲਿਆਈਆਂ ਜਾਣ। ਮੁੱਢਲੇ ਬਿਆਨ ਦੇ ਵਿੱਚ ਇੰਗਲੈਂਡ ਦੀ ਪੁਲਿਸ ਦਾ ਵੀ ਆਖਣਾ ਹੈ ਕਿ ਲੱਗਦਾ ਇਦਾਂ ਹੀ ਹੈ ਕਿ ਜਿੱਦਾਂ ਦੋਵੇਂ ਭੈਣਾਂ ਨਹਾਉਣ ਗਈਆਂ ਔਰ ਉਸ ਤੋਂ ਬਾਅਦ ਪਾਣੀ ਤੋਂ ਨਾਵਾਕਫ ਹੋਣ ਕਾਰਨ ਉਹ ਡੁੱਬ ਕੇ ਮਰ ਗਈਆਂ। ਇਹਨਾਂ ਦੇ ਦੋਵਾਂ ਦੇ ਡੁੱਬਣ ਤੋਂ ਬਾਅਦ ਇਹਨਾਂ ਦੀ ਪੋਸਟਮਾਰਟਮ ਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਪਾਕਿਸਤਾਨ ਅਪੜਾ ਦਿੱਤਾ ਗਿਆ ਜਿੱਥੇ ਕੱਲ ਇਹਨਾਂ ਨੂੰ
ਗੁਜਰ ਖਾਨ ਦੇ ਇਲਾਕੇ ਦੇ ਵਿੱਚ ਦਫਨਾ ਦਿੱਤਾ ਗਿਆ ਹੈ। ਹਾਜਰਾ ਜਿਹੜੀ ਕਿ 29 ਵਰਿਆਂ ਦੀ ਸੀਗੀ, ਉਹਦੇ ਘਰ ਵਾਲੇ ਨੇ ਇੱਕ ਵੀਡੀਓ ਪੈਗਾਮ ਦੇ ਵਿੱਚ ਇੰਗਲੈਂਡ ਦੀ ਅਦਾਲਤ ਨੂੰ ਔਰ ਇੰਗਲੈਂਡ ਦੇ ਪੁਲਿਸ ਨਿਜ਼ਾਮ ਨੂੰ ਆਖਿਆ ਕਿ ਇਸ ਕੇਸ ਦੇ ਵਿੱਚ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਲੋ ਜੀ, ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਹੀ ਮੁੱਕਦਾ ਹੈ। ਜਾਣ ਤੋਂ ਪਹਿਲਾਂ ਇੱਕ ਵਾਰ ਫਿਰ ਦੱਸ ਜਾਈਏ ਕਿ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਵੇਖਣ ਔਰ ਸੁਣਨ ਵਾਸਤੇ ਸਾਡੇ ਇਹਨਾਂ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਜੁਆਇਨ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਨੋਟ ਕਰ ਲਓ 408 272 5200 ਯਾਨੀ 4082725200। ਅੱਜ ਦੇ ਅਪਡੇਟ ਪਾਕਿਸਤਾਨ ਚ ਮਸੂਦ ਮਲਿਨ ਦਾ ਇਜਾਜ਼ਤਾਂ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।